ਸਤਿ ਸ਼੍ਰੀ ਅਕਾਲ। ਤੁਸੀਂ जुड़े हुए हो पंजाबी रेडियो USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਬਨਾਰਸ ਹਿੰਦੂ ਯੂਨੀਵਰਸਿਟੀ ਦਾ ਬਲਾਤਕਾਰ ਮਾਮਲਾ, ਜਿਸ ਮਾਮਲੇ ਕਰਕੇ ਕੱਲੀ ਭਾਜਪਾ ਨਹੀਂ ਘਿਰੀ ਹੋਈ, ਇਸ ਵੇਲੇ ਮੋਦੀ ਸਾਹਿਬ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਨੇ। ਇਹ ਭਾਜਪਾਈ ਗੁੰਡੇ ਜਿਨ੍ਹਾਂ ਦੇ ਉੱਤੇ 60 ਦਿਨਾਂ ਬਾਅਦ ਇਸ ਮਾਮਲੇ ਬਾਰੇ FIR ਦਰਜ ਕੀਤੀ ਗਈ ਜਾਂ ਕਹਿ ਲਓ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। 60 ਦਿਨ ਨਾ ਤਾਂ ਇਸ ਦੇਸ਼ ਦੇ ਮੀਡੀਆ ਨੂੰ, ਨਾ ਇਸ ਦੇਸ਼ ਦੇ ਵਿੱਚ ਭਾਜਪਾ ਨੂੰ ਇਹਨਾਂ ਗੁੰਡਿਆਂ ਦੇ ਬਾਰੇ ਪਤਾ ਲੱਗਿਆ, ਨਾ ਇਸ ਮੀਡੀਆ ਨੂੰ ਇਸ ਮਾਮਲੇ ਦੇ ਵਿੱਚ ਪਤਾ ਲੱਗਿਆ। ਤੁਹਾਨੂੰ ਯਾਦ ਹੋਣਾ 2010-12 ਦਾ ਉਹ ਦੌਰ ਜਦੋਂ ਨਿਰਭਇਆ ਬਲਾਤਕਾਰ ਮਾਮਲਾ ਇੱਥੇ ਵਾਪਰਿਆ ਸੀ, ਤਾਂ ਉਸ ਤੋਂ ਬਾਅਦ ਕਿਵੇਂ ਦੇਸ਼ ਭਰ ਦੇ ਵਿੱਚ ਇਸ ਬਲਾਤਕਾਰ ਮਾਮਲੇ ਨੂੰ ਲੈ ਕੇ ਰੋਸ ਦੀ ਲਹਿਰ ਦੌੜ ਗਈ ਸੀ। ਮੀਡੀਆ ਉੱਤੇ ਵੱਡੀਆਂ ਡਿਬੇਟਾਂ ਹੋ ਰਹੀਆਂ ਸਨ, ਮੀਡੀਆ ਉੱਤੇ ਚਰਚਾ ਹੋ ਰਹੀ ਸੀ। ਪਰ ਦੇਸ਼ ਦੇ ਵਿੱਚ ਮੋਦੀ ਸਾਹਿਬ ਦੇ ਆਉਣ ਦੇ ਨਾਲ ਕੁਝ ਤਬਦੀਲੀਆਂ ਜ਼ਰੂਰ ਹੋਈਆਂ ਨੇ। ਇੱਥੇ ਆਮ ਬਲਾਤਕਾਰ ਮਾਮਲਾ ਤਾਂ ਦੂਰ ਦੀ ਗੱਲ, ਇੱਥੇ ਜੇ ਤਗਮਾ ਜੇਤੂ ਖਿਡਾਰਨਾ ਵੀ ਕਹਿ ਦੇਣ ਕਿ ਸਾਡੇ ਨਾਲ ਫਲਾਹ ਬੰਦੇ ਨੇ ਗਲਤ ਤਰੀਕੇ ਨਾਲ ਉਹ ਪੇਸ਼ ਆਇਆ, ਸਾਡੇ ਨਾਲ ਉਹਨੇ ਜਿਸਮਾਨੀ ਹਰਕਤਾਂ ਕੀਤੀਆਂ ਨੇ, ਸਾਡੇ ਸਰੀਰ ਨੂੰ ਗਲਤ ਤਰੀਕੇ ਨਾਲ ਛੋਹਿਆ ਤੇ ਸਾਨੂੰ ਉਹ ਦਬਾਉਂਦਾ ਰਿਹਾ, ਧਮਕੀਆਂ ਦਿੰਦਾ ਰਿਹਾ, ਬਾਵਜੂਦ ਇਸ ਦੇ ਮੀਡੀਆ ਦੇ ਕੰਨ ਤੇ ਜੂੰ ਨਹੀਂ ਸਰਕਦੀ, ਕਿਉਂਕਿ ਜਿਸ ਤੇ ਐਲੀਗੇਸ਼ਨ ਲੱਗ ਰਹੇ ਨੇ, ਜਿਸ ਤੇ ਦੋਸ਼ ਲੱਗ ਰਹੇ ਨੇ, ਉਹ ਬੰਦਾ ਭਾਜਪਾ ਦਾ MP ਹੈ। ਬੇਸ਼ੱਕ ਉਹਦੀ ਬੋਡੀ ਚੁਣੇ ਜਾਣ ਤੋਂ ਬਾਅਦ ਗੋਸ਼ਤੀ ਸੰਘ ਦੀਆਂ ਚੋਣਾਂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਉਹਦਾ ਮੁੰਡਾ ਕਿਵੇਂ ਕਹਿੰਦਾ ਕਿ ਦਬਦਬਾ ਸੀ, ਦਬਦਬਾ ਹੈ ਤੇ ਦਬਦਬਾ ਰਹੇਗਾ। ਅੱਜ ਦਾ ਜਿਹੜਾ ਇਹ ਮਾਮਲਾ, ਅੱਜ ਦੀ ਇਸ ਰਿਪੋਰਟ ਦੇ ਵਿੱਚ ਦੇਖਾਂਗੇ ਕਿ ਮੋਦੀ ਸਾਹਿਬ ਜਿਹੜੇ ਕਿ ਪ੍ਰਧਾਨ ਮੰਤਰੀ ਨੇ, ਮੋਦੀ ਦੀ ਕਿਉਂ ਇਸ ਮਾਮਲੇ ਕਰਕੇ ਕਿਰਕਰੀ ਹੋ ਰਹੀ ਹੈ ਤੇ ਉਸ ਤੋਂ ਬਾਅਦ ਇਸ ਮਾਮਲੇ ਦੇ ਕੁਝ ਹੋਰ ਪਹਿਲੂਆਂ ਬਾਰੇ ਆਪਾਂ ਚਾਨਣਾ ਪਾਵਾਂਗੇ। ਮਾਮਲੇ ਦੇ ਵਿੱਚ ਸਕਸ਼ਮ ਪਟੇਲ, ਅਭਿਸ਼ੇਕ ਚੌਹਾਨ ਤੇ ਕੁਨਾਲ ਪਾਂਡੇ, ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਤਕਰੀਬਨ 2 ਨਵੰਬਰ ਦੀ ਗੱਲ ਹੈ ਪਿਛਲੇ ਸਾਲ 2023 ਦੀ, ਜਦੋਂ ਉਹਨਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ IIT ਬਨਾਰਸ ਹਿੰਦੂ ਯੂਨੀਵਰਸਿਟੀ, ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ BHU, ਜਿਹਦਾ ਮਤਲਬ ਹੈ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿੱਚ ਇਸ ਕਾਰੇ ਨੂੰ ਅੰਜਾਮ ਦਿੱਤਾ। ਬੰਦੂਕ ਦੀ ਨੋਕ ਤੇ ਉਹਨਾਂ ਨੇ ਕੁੜੀ ਨੂੰ ਅਗਵਾ ਕੀਤਾ ਜਾਂ ਕਿ ਲੋ ਡਰਾਇਆ ਧਮਕਾਇਆ। ਇਹ ਕੁੜੀ BTech ਦੇ ਵਿਦਿਆਰਥਣ ਹੈ ਤੇ ਦੱਸਿਆ ਜਾ ਰਿਹਾ ਕਿ ਇਹ ਯੂਨੀਵਰਸਿਟੀ ਕੈਂਪਸ ਦੇ ਵਿੱਚ ਹੀ ਆਪਣੇ ਇੱਕ ਦੋਸਤ ਦੇ ਨਾਲ ਘੁੰਮ ਰਹੀ ਸੀ ਜਾਂ ਉਹਨੂੰ ਮਿਲਣ ਜਾ ਰਹੀ ਸੀ, ਜੋ ਮੁੱਢਲੀਆਂ ਖਬਰਾਂ ਦੇ ਵਿੱਚ ਪਤਾ ਲੱਗਿਆ। ਤਾਂ ਇਹਨਾਂ ਦੇ ਵਿੱਚੋਂ ਸਕਸ਼ਮ ਪਟੇਲ, ਅਭਿਸ਼ੇਕ ਚੌਹਾਨ ਤੇ ਕੁਨਾਲ ਪਾਂਡੇ ਇਹ ਕਿੱਥੋਂ ਆਉਂਦੇ ਨੇ? ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿੱਚ ਇਸ ਘਟੀਆ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਦੇ ਬਾਰੇ ਕਿਹਾ ਜਾਂਦਾ ਕਿ ਭਾਜਪਾ IT ਸੈੱਲ ਦੇ ਨਾਲ ਜੁੜੇ ਹੋਏ ਨੇ। ਇਹਨਾਂ ਦੇ ਵਿੱਚੋਂ 2 ਜਣੇ ਤਾਂ ਐਸੇ ਨੇ ਜਿਨ੍ਹਾਂ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਤਸਵੀਰਾਂ ਨੇ। ਕਿ ਆਮ ਬੰਦਾ ਕੋਈ ਪ੍ਰਧਾਨ ਮੰਤਰੀ ਦੇ ਨਾਲ ਫੋਟੋ ਖਿਚਾ ਸਕਦਾ? ਤੁਸੀਂ ਦੇਖੋ ਕਿ ਉਹਨਾਂ ਲੋਕਾਂ ਦਾ ਐਕਸੈਸ PMO ਤੱਕ ਹੈ। ਉਹ ਲੋਕ ਭਾਜਪਾ ਦੀਆਂ ਉਹਨਾਂ ਪਹਿਲੀਆਂ ਕਤਾਰਾਂ ਦੇ ਵਿੱਚ ਨੇ, ਜਿਨ੍ਹਾਂ ਕਤਾਰਾਂ ਦੇ ਵਿੱਚੋਂ ਲੋਕਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਪ੍ਰਧਾਨ ਮੰਤਰੀ ਦੇ ਨਾਲ ਜਾ ਕੇ ਫੋਟੋਆਂ ਖਿਚਾ ਸਕਦੇ ਹੋ। ਪ੍ਰਧਾਨ ਮੰਤਰੀ ਦੇ ਨਾਲ ਜਿਨ੍ਹਾਂ ਦੀਆਂ ਫੋਟੋਆਂ ਵਾਇਰਲ ਹੋਈਆਂ ਨੇ ਤੇ ਉਹਨਾਂ ਤੇ ਬਲਾਤਕਾਰ ਦੇ ਦੋਸ਼ ਲੱਗਦੇ ਰਹੇ ਨੇ, ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਬਥੇਰੇ ਮਾਮਲੇ ਨੇ। ਇਸ ਰਿਪੋਰਟ ਦੇ ਵਿੱਚ ਤੁਹਾਨੂੰ ਉਹੀ ਸਾਰੇ ਮਾਮਲੇ ਦੱਸਾਂਗੇ। ਦੱਸਿਆ ਜਾ ਰਿਹਾ ਕਿ ਘਟਨਾ 2 ਨਵੰਬਰ ਦੀ ਹੈ, ਪਰ ਪੂਰਾ ਨਵੰਬਰ ਤੇ ਦਸੰਬਰ ਮਹੀਨਾ ਅਖੌਤੀ ਮੀਡੀਆ ਤੇ ਵੂਮਨ ਕਮਿਸ਼ਨਾਂ ਨੇ ਇਸ ਮਾਮਲੇ ਤੇ ਆਪਣੀ ਜ਼ੁਬਾਨ ਨਹੀਂ ਖੋਲ੍ਹੀ। ਭਾਰਤ ਦੇ ਵਿੱਚ ਇਸ ਵੇਲੇ ਇੱਕ ਨਵਾਂ ਟ੍ਰੈਂਡ ਚੱਲ ਪਿਆ ਕਿ ਲੋਕ ਇੱਥੇ ਆਪਣੇ ਸਿਆਸੀ ਮੁਲਾਜ਼ੇ, ਸਿਆਸੀ ਜੋੜ ਤੋੜ ਦੇ ਹਿਸਾਬ ਦੇ ਨਾਲ ਰਿਐਕਟ ਕਰਦੇ ਨੇ, ਉਹਨਾਂ ਘਟਨਾਵਾਂ ਉੱਤੇ ਬੋਲਦੇ ਨੇ। ਜੇਕਰ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਡਾ ਹਰਮਨ ਪਿਆਰਾ ਨੇਤਾ, ਸਾਡਾ ਜਿਹੜਾ ਨੇਤਾ ਜਿਹਨੂੰ ਅਸੀਂ ਹਿੰਦੂ ਹਿਰਦੇ ਸਮਰਾਟ ਕਹਿੰਦੇ, ਜੇਕਰ ਉਹ ਕਰਦਾ ਤਾਂ ਸਾਨੂੰ ਇਸ ਮਾਮਲੇ ਦੇ ਵਿੱਚ ਚੁੱਪ ਰਹਿਣਾ ਚਾਹੀਦਾ। ਬੀਬੀਆਂ ਜਿਨ੍ਹਾਂ ਵੂਮਨ ਕਮਿਸ਼ਨ ਨੇ, ਵੂਮਨ ਸੈੱਲ ਨੇ, ਉਹਨਾਂ ਨੂੰ ਇਸ ਮਾਮਲੇ ਉੱਤੇ ਕੋਈ ਉਹਨਾਂ ਨੇ ਨਾ ਤਾਂ ਬੋਲਿਆ ਨਾ ਹੀ ਕੁਛ ਕਿਹਾ। ਕਾਰਨ 60 ਦਿਨਾਂ ਬਾਅਦ ਉਹਨਾਂ ਤੇ FIR ਦਰਜ ਹੁੰਦੀ ਹੈ। ਪ੍ਰਧਾਨ ਮੰਤਰੀ ਖੁਦ ਬਨਾਰਸ ਤੋਂ ਚੁਣ ਕੇ ਆਉਂਦੇ ਨੇ। ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਇਹਨਾਂ ਦੀਆਂ ਫੋਟੋਆਂ ਨੇ, ਪਰ ਪ੍ਰਧਾਨ ਮੰਤਰੀ ਸਾਹਿਬ ਨੇ ਜਿਵੇਂ ਮਣੀਪੁਰ ਤੇ ਉਹ ਨਹੀਂ ਬੋਲੇ ਜਾਂ ਪਹਿਲਵਾਨਾਂ ਦੇ ਮਾਮਲੇ ਤੇ ਨਹੀਂ ਬੋਲੇ, ਤਾਂ ਠੀਕ ਹੈ, ਇਸ ਮਾਮਲੇ ਦੇ ਵਿੱਚ ਵੀ ਉਹਨਾਂ ਦੀ ਟਿੱਪਣੀ ਨਹੀਂ ਆਈ ਤੇ ਉਮੀਦ ਸ਼ਾਇਦ ਇਹੀ ਹੈ ਕਿ ਸ਼ਾਇਦ ਆਉਣੀ ਵੀ ਨਹੀਂ। ਪਰ ਇਸ ਮਾਮਲੇ ਕਰਕੇ ਜਿਹੜੀ ਕਿਰਕਰੀ ਹੋ ਰਹੀ ਆ ਉਹ ਇਹ ਹੋ ਰਹੀ ਹੈ ਕਿ ਕੀ ਪ੍ਰਧਾਨ ਮੰਤਰੀ ਤੱਕ ਇੰਨੀ ਸੌਖੀ ਪਹੁੰਚ ਹੈ ਕਿ ਉਹ ਉਹਨਾਂ ਨਾਲ ਫੋਟੋ ਕੋਈ ਵੀ ਖਿਚਵਾ ਲੈਂਦਾ ਤੇ ਉਹਨਾਂ ਦੇ ਨਾਲ ਫੋਟੋ ਖਿਚਵਾਉਣ ਤੋਂ ਬਾਅਦ ਕਿ ਬੰਦੇ ਨੂੰ ਇਹ ਲਾਇਸੈਂਸ ਮਿਲ ਜਾਂਦਾ ਕਿ ਉਹ ਕੁਛ ਵੀ ਕਰਦਾ ਰਹੇ ਤੇ ਪੁਲਿਸ, ਕਾਨੂੰਨ, ਮੀਡੀਆ, ਸੰਵਿਧਾਨ ਉਹਦੇ ਵਿਰੁੱਧ ਕੁਛ ਨਹੀਂ ਬੋਲਣਗੇ, ਉਹਨੂੰ ਕਦੇ ਵੀ ਸਵਾਲਾਂ ਦੇ ਕਟਹਿਰੇ ਦੇ ਵਿੱਚ ਖੜਾ ਨਹੀਂ ਕਰਨਗੇ। ਕਿ ਮੋਦੀ ਦੇ ਨਾਲ ਲੋਕ ਇਸ ਕਰਕੇ ਫੋਟੋ ਖਿਚਵਾ ਲੈਂਦੇ ਆ ਕਿ ਉਹਨਾਂ ਨੂੰ ਇੱਕ ਲਾਇਸੈਂਸ ਟਾਈਪ ਮਿਲ ਜਾਂਦਾ। ਭਾਜਪਾ ਵਾਲੇ ਕਹਿੰਦੇ ਆ ਕਿ ਮੋਦੀ ਖਿੱਚ ਦਾ ਕੇਂਦਰ ਨੇ, ਉਹਨਾਂ ਦੀ ਸ਼ਖਸੀਅਤ ਦੇ ਵਿੱਚ ਇੰਨੀ ਖਿੱਚ ਹੈ ਕਿ ਲੋਕ ਉਹਨਾਂ ਦੇ ਨਾਲ ਫੋਟੋ ਖਿਚਵਾਉਣ ਦੇ ਲਈ ਉਤਾਵਲੇ ਨੇ। ਮੋਦੀ ਕਹਿੰਦੇ ਨੇ ਕਿ ਉਹ ਫਕੀਰ ਨੇ, ਪਰ ਕੀ ਉਹ ਇੰਨੇ ਫਕੀਰ ਨੇ ਕਿ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਦੇ ਨਾਲ ਫੋਟੋ ਕੌਣ ਖਿਚਵਾ ਗਿਆ? ਸੋ
ਪ੍ਰਧਾਨ ਮੰਤਰੀ ਸਾਹਿਬ ਨਾਲ ਤੁਹਾਨੂੰ ਯਾਦ ਹੋਣਾ ਆਸਾਰਾਮ ਦੀਆਂ ਵੀ ਫੋਟੋਆਂ ਨੇ। ਆਸਾਰਾਮ ਬਲਾਤਕਾਰ ਦੇ ਮਾਮਲੇ ਦੇ ਵਿੱਚ ਸਜ਼ਾ ਜ਼ਾਬਤਾ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਸਾਹਿਬ ਨਾਲ ਗੁਜਰਾਤ ਦਾ ਇੱਕ ਕਾਰੋਬਾਰੀ ਹੈ, ਕੈਡਿਲਾ ਕੰਪਨੀ ਦਾ CMD ਹੈ। CMD ਦਾ ਨਾਮ ਹੈ ਰਾਜੀਵ ਮੋਦੀ। ਰਾਜੀਵ ਮੋਦੀ ਜਿਹੜਾ ਉਹਦੇ ਤੇ ਇੱਕ ਬੀਬੀ ਰਾਜੀਵ ਮੋਦੀ ਦੀ ਫੋਟੋ ਮੋਦੀ ਸਾਹਿਬ ਦੇ ਨਾਲ ਹੈ। ਉਹਦੇ ਤੇ ਇੱਕ ਬੀਬੀ ਨੇ ਜਿਹੜੀ ਕਿ ਬੁਲਗਾਰੀਆ ਦੀ ਰਹਿਣ ਵਾਲੀ ਹੈ, ਮੈਂ ਅਲਜੀਰੀਆ ਕਹਿਣ ਲੱਗਾ ਸਾਂ, ਬੁਲਗਾਰੀਆ ਦੀ ਰਹਿਣ ਵਾਲੀ 27 ਸਾਲਾ ਮੁਟਿਆਰ ਹੈ। ਉਸ ਬੀਬੀ ਨੇ ਰਾਜੀਵ ਮੋਦੀ ਤੇ ਰੇਪ ਦੇ ਐਲੀਗੇਸ਼ਨ ਲਾਏ ਤੇ ਕਿਹਾ ਕਿ ਜਦੋਂ ਮੈਂ ਕਿਹਾ ਕਿ ਮੈਂ ਕੰਪਲੇਂਟ ਕਰਾਂਗੀ ਤਾਂ ਮੈਨੂੰ ਨੌਕਰੀ ਦੇ ਵਿੱਚੋਂ ਕੱਢ ਦਿੱਤਾ ਗਿਆ। ਹੁਣ ਤੁਸੀਂ ਦੇਖੋ ਕਿ ਭਾਰਤੀ ਕਾਨੂੰਨ, ਮੀਡੀਆ ਤੇ ਇਹਨਾਂ ਚੀਜ਼ਾਂ ਤੇ ਅਮੀਰਾਂ ਦਾ ਕਿੰਨਾ ਦਬਦਬਾ ਹੈ। ਉਹ ਕੁੜੀ ਬੁਲਗਾਰੀਆ ਦੀ ਰਹਿਣ ਵਾਲੀ 27 ਸਾਲਾ ਮੁਟਿਆਰ ਉੱਥੋਂ ਦੇ ਇੱਕ ਲੋਕਲ ਥਾਣੇ ਦੇ ਵਿੱਚ ਜਾਂਦੀ ਹੈ। ਲੋਕਲ ਥਾਣੇ ਦੇ ਵਿੱਚ ਜਾਣ ਤੋਂ ਬਾਅਦ ਵੀ ਉਹਦੀ ਗੱਲ ਨਹੀਂ ਸੁਣੀ ਜਾਂਦੀ। ਅਖੀਰ ਹਾਈ ਕੋਰਟ, ਗੁਜਰਾਤ ਹਾਈ ਕੋਰਟ ਦੇ ਦਖਲ ਤੋਂ ਬਾਅਦ ਰਾਜੀਵ ਮੋਦੀ ਤੇ FIR ਦਰਜ ਹੁੰਦੀ ਹੈ। ਇਹ ਹੈ ਮੋਦੀ ਸਾਹਿਬ ਨਾਲ ਤਸਵੀਰਾਂ ਦਾ ਜਲਾਓ। ਤੇ ਜਿਨ੍ਹਾਂ ਦੇ ਵਿੱਚੋਂ ਮੈਂ ਅਭਿਸ਼ੇਕ ਚੌਹਾਨ, ਕੁਨਾਲ ਪਾਂਡੇ, ਸਖਸ਼ਮ ਪਟੇਲ ਦਾ ਜ਼ਿਕਰ ਕੀਤਾ, ਇਹਨਾਂ ਦੀਆਂ ਤਸਵੀਰਾਂ ਤਾਂ ਮੋਦੀ ਨਾਲ ਹੈਗੀਆਂ ਨੇ। ਇਹ BJP IT ਸੈੱਲ ਦੇ ਵਿੱਚ ਕੰਮ ਕਰਦੇ ਨੇ ਤੇ ਇਹ ਕੰਮ ਕਰਦੇ ਨੇ ਤੇ 60 ਦਿਨਾਂ ਦੇ ਵਿੱਚ ਇਹਨਾਂ ਤੇ ਕਾਰਵਾਈ ਨਹੀਂ ਹੋਣ ਦਾ ਮਤਲਬ ਇਹ ਵੀ ਹੈ ਕਿ ਇਹ ਬੰਦਿਆਂ ਨੇ ਭਾਜਪਾ ਦੇ ਲਈ MP ਦੇ ਵਿੱਚ ਚੋਣ ਪ੍ਰਚਾਰ ਕੀਤਾ। ਇਹ ਉਹੀ IT ਸੈੱਲ ਹੈ ਜਿਹੜਾ ਆਮ ਲੋਕਾਂ ਦੀਆਂ ਧੀਆਂ ਨੂੰ, ਉਹਨਾਂ ਨੂੰ ਟਰੋਲ ਕਰਦਾ। ਜਦੋਂ ਕੋਈ ਮੋਦੀ ਦੀ ਆਲੋਚਨਾ ਕਰਦਾ ਜਾਂ ਸਰਕਾਰ ਤੇ ਸਵਾਲ ਖੜੇ ਕਰਦਾ ਤਾਂ ਉਹੀ ਲੋਕ ਨੇ ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਪੁਣ ਦਿੰਦੇ ਨੇ, ਛਾਣ ਦਿੰਦੇ ਨੇ, ਸਿਰਫ ਇਸ ਕਰਕੇ ਕਿਉਂਕਿ ਉਹਨਾਂ ਨੇ ਆਵਾਜ਼ ਚੁੱਕੀ। ਉਹਨਾਂ ਦਾ ਗੁਨਾਹ ਸਿਰਫ ਇਹਨਾਂ ਸੀ ਕਿ ਉਹਨਾਂ ਨੇ ਸਵਾਲ ਕੀਤਾ। ਖੈਰ, ਰਾਜੀਵ ਮੋਦੀ ਕੋਈ ਪਹਿਲਾ ਤੇ ਆਖਰੀ ਥੋੜ੍ਹਾ ਹੈ। ਇੱਥੇ ਤਾਂ ਇੱਕ ਹੋਰ ਆਸਟ੍ਰੇਲੀਆ ਦਾ ਇੱਕ ਜਿਹੜਾ ਬੰਦਾ ਉਹ ਵੀ ਇਸ ਮਾਮਲੇ ਦੇ ਵਿੱਚ ਘਿਰਿਆ ਹੋਇਆ। ਉਹਦਾ ਨਾਮ ਜਿਹੜਾ ਪਟੇਲ ਆ, ਕੋਈ ਸ਼ਾਇਦ ਉਹਦਾ ਨਾਮ ਵੀ ਇੱਕ ਇਸ ਰਿਪੋਰਟ ਦੇ ਵਿੱਚ ਹੈ, ਮਾਫ ਕਰਨਾ, ਧਨਖੜ, ਬਲੇਸ਼ ਧਨਖੜ ਉਹਦਾ ਨਾਮ ਹੈ। ਤੇ ਉਹਦੇ ਆਸਟ੍ਰੇਲੀਆ ਦੇ ਵਿੱਚ ਉਹ ਹੈਗਾ ਭਾਜਪਾ ਦਾ ਜਿਹੜਾ ਓਵਰਸੀਜ਼ ਫਰੈਂਡ ਆਫ BJP ਕੋਈ ਜਥੇਬੰਦੀ ਹੈ ਤੇ ਉਹਦੀਆਂ ਵੀ ਮੋਦੀ ਸਾਹਿਬ ਨਾਲ ਤਸਵੀਰਾਂ ਨੇ। ਰਾਜੀਵ ਮੋਦੀ ਦੀਆਂ ਤਸਵੀਰਾਂ ਨੇ, ਭਾਜਪਾ IT ਸੈੱਲ ਵਾਲਿਆਂ ਦੀਆਂ ਤਸਵੀਰਾਂ ਨੇ, ਆਸਾਰਾਮ ਜਿਹੜਾ ਕਿ ਬਲਾਤਕਾਰ ਮਾਮਲੇ ਦੇ ਵਿੱਚ ਸਜ਼ਾ ਜ਼ਾਬਤਾ ਹੈ ਉਹਦੇ ਨਾਲ ਤਸਵੀਰਾਂ ਨੇ। ਤੇ ਆ ਜਿਹੜਾ ਅਗਲਾ ਤੁਹਾਨੂੰ ਮੈਂ ਦੱਸਣ ਜਾ ਰਿਹਾ ਬਲੇਸ਼ ਧਨਖੜ, ਇਹਦੀਆਂ ਵੀ ਮੋਦੀ ਸਾਹਿਬ ਨਾਲ ਤਸਵੀਰਾਂ ਨੇ। ਮੋਦੀ ਸਾਹਿਬ ਜਦੋਂ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਨਾਂ ਦੇਸ਼ਾਂ ਦਾ ਦੌਰਾ ਕਰਦੇ ਤੇ ਇਹ ਮੋਹਰਲੀ ਕਤਾਰ ਦੇ ਆਗੂਆਂ ਦੇ ਵਿੱਚ ਸੀ। ਇਹਦੇ ਤੇ ਕੀ ਦੋਸ਼ ਲੱਗੇ ਆ? ਇਹਦੇ ਤੇ ਦੋਸ਼ ਲੱਗੇ ਆ ਸਿਡਨੀ ਦੀ ਇੱਕ ਕੋਰਟ ਨੇ, A district court jury in Australia, Sydney, found an Indian origin man guilty of 39 charges against him, including rape. 39 ਦੋਸ਼ ਲੱਗੇ ਆ ਇਹਦੇ ਤੇ ਵੱਖ-ਵੱਖ ਤਰ੍ਹਾਂ ਦੇ, ਜਿਹਦੇ ਚ ਰੇਪ ਦੇ ਵੀ ਐਲੀਗੇਸ਼ਨ ਨੇ ਤੇ ਉਹਨਾਂ ਨੇ ਇਹਨੂੰ ਗਿਲਟੀ ਪਾਇਆ ਹੈ ਆਸਟ੍ਰੇਲੀਆ ਦੀ ਸਿਡਨੀ ਦੀ ਕੋਰਟ ਨੇ। ਕਿਸ ਤਰ੍ਹਾਂ ਦੇ ਦੋਸ਼ ਲੱਗੇ ਨੇ? ਲੋਕਾਂ ਨੇ, ਕੋਰੀਅਨ ਵੂਮਨ ਨੇ ਦੋਸ਼ ਲਾਇਆ ਕਿ ਇਹਨੇ ਸਾਨੂੰ ਕੰਮ ਦਾ ਝਾਂਸਾ ਦਿੱਤਾ, ਇਹਨੇ ਸਾਡੇ ਨਾਲ ਜ਼ਬਰੀ ਸਰੀਰਕ ਸੰਬੰਧ ਬਣਾਏ, ਇਹਨੇ ਸਾਨੂੰ ਨਸ਼ਾ ਦਿੱਤਾ ਤੇ ਇਹਨੇ ਸਾਡੇ ਨਾਲ ਉਹਨਾਂ ਥਾਵਾਂ ਤੇ ਵੀ ਗਲਤ ਤਰੀਕੇ ਨਾਲ ਪੇਸ਼ ਆਇਆ ਜਿੱਥੇ ਸਾਡੀ ਕੋਈ ਵਾਹ ਨਹੀਂ ਸੀ। ਮਤਲਬ ਸਾਨੂੰ ਕਸਟਡੀ ਦੇ ਵਿੱਚ ਲੈ ਕੇ ਸਾਡੇ ਨਾਲ ਜਿਸਮਾਨੀ ਸ਼ੋਸ਼ਣ ਕੀਤਾ ਬਲੇਸ਼ ਧਨਖੜ ਨੇ। ਤੇ ਬਲੇਸ਼ ਧਨਖੜ ਆਸਟ੍ਰੇਲੀਆ ਦੇ ਵਿੱਚ ਓਵਰਸੀਜ਼ ਫਰੈਂਡ ਆਫ BJP ਨਾਂ ਦੀ ਜਥੇਬੰਦੀ ਦੇ ਵਿੱਚ ਹੈ ਤੇ ਮੋਦੀ ਸਾਹਿਬ ਦੇ ਨਾਲ ਉਹਦੀਆਂ ਵੀ ਤਸਵੀਰਾਂ ਨੇ। ਹੁਣ ਜੇ ਆਪਾਂ ਅੱਗੇ ਚੱਲ ਗਏ ਤਾਂ ਅੱਗੇ ਇਸ ਮਾਮਲੇ ਦੇ ਵਿੱਚ ਆਪਾਂ ਇਹ ਵੀ ਦੇਖਦੇ ਰਹੇ ਹਾਂ ਕਿ ਜਿਹੜਾ ਤੁਹਾਨੂੰ ਯਾਦ ਹੋਣਾ ਭਾਜਪਾ ਦਾ ਇੱਕ MP ਜਿਹੜਾ ਕਿ ਜੰਮੂ ਦੇ ਵਿੱਚ ਜਦੋਂ ਕਠੂਆ ਗੈਂਗਰੇਪ ਮਾਮਲਾ ਆਉਂਦਾ ਤਾਂ ਉਹ ਝੰਡਾ ਚੱਕ ਕੇ ਉਸ ਮਾਮਲੇ ਦੇ ਵਿੱਚ ਜਿਨ੍ਹਾਂ ਤੇ ਦੋਸ਼ ਲੱਗ ਰਹੇ ਆ ਉਹਨਾਂ ਦੇ ਬਚਾਅ ਦੇ ਲਈ ਲੋਕਾਂ ਨੂੰ ਸੱਦਦਾ ਕਿ ਆਓ ਆਪਾਂ ਇਹਨੂੰ ਬਚਾਈਏ। ਬਿਲਕਿਸ ਬਾਨੋ ਬਲਾਤਕਾਰ ਮਾਮਲਾ, ਬਿਲਕਿਸ ਬਾਨੋ ਦੇ ਬਲਾਤਕਾਰ ਮਾਮਲੇ ਦੇ ਵਿੱਚ ਸਜ਼ਾ ਜ਼ਾਬਤਾ ਲੋਕਾਂ ਨੂੰ ਬਾਹਰ ਆਉਣ ਤੇ ਭਾਜਪਾਈ ਬੰਦੇ ਹੀ ਜਿਹੜੇ ਆ ਉਹ ਸੈਲੀਬ੍ਰੇਟ ਕਰਦੇ ਆ। ਤੇ ਇਸ ਤੋਂ ਪਹਿਲਾਂ ਕੁਝ ਹਫ਼ਤੇ ਪਹਿਲਾਂ ਭਾਜਪਾ ਦਾ ਇੱਕ MLA ਬਲਾਤਕਾਰ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ, ਉਹਦੀ ਵਿਧਾਇਕੀ ਗਈ ਹੈ। ਸੋ ਇਹ ਸਾਰੀਆਂ ਉਹ ਤਸਵੀਰਾਂ ਨੇ ਜਿਹੜੀਆਂ ਸਾਰਾ ਉਹ ਮਾਮਲਾ ਜਿਹੜਾ ਜਿਹਦੇ ਕਰਕੇ ਇਸ ਵੇਲੇ ਭਾਜਪਾ ਘਿਰੀ ਹੋਈ ਆ। ਘਿਰੀ ਤਾਂ ਹੋਰ ਬੜੇ ਤਰੀਕੇ ਦੇ ਨਾਲ ਘੇਰੀ ਜਾ ਸਕਦੀ ਸੀ, ਪਰ ਜੇਕਰ ਮੀਡੀਆ ਘੇਰਦਾ, ਜੇਕਰ ਲੋਕ ਸਵਾਲ ਖੜੇ ਕਰਦੇ, ਜੇਕਰ ਨਿਰਭਇਆ ਬਲਾਤਕਾਰ ਮਾਮਲੇ ਵਾਂਗੂ ਇਸ ਮਾਮਲੇ ਦੇ ਵਿੱਚ ਵੀ ਲੋਕ ਖੜੇ ਹੁੰਦੇ, ਅਖੀਰ ਇਸ ਮਾਮਲੇ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਸੀਗਾ। ਪਰ ਅਖੀਰ ਉੱਥੋਂ ਦੇ ਸਟੂਡੈਂਟਸ ਕਰਕੇ, ਉਹਨਾਂ ਦੇ ਪ੍ਰੋਟੈਸਟ ਕਰਕੇ UP ਦੇ ਵਿੱਚ ਇਹ ਮਾਮਲਾ ਦਰਜ ਹੋਇਆ ਤੇ UP ਦੇ ਵਿੱਚ ਦਰਜ ਹੋਣ ਤੋਂ ਬਾਅਦ 60 ਦਿਨਾਂ ਬਾਅਦ ਇਹਨਾਂ ਦੋਸ਼ੀਆਂ ਉੱਤੇ ਕਾਰਵਾਈ ਹੋਈ। ਇਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਹੋਣ ਤੋਂ ਬਾਅਦ ਇਹਨਾਂ ਦੀ ਜਿਹੜੀ ਚਰਚਾ ਇਸ ਮਾਮਲੇ ਦੀ ਜਾਂ ਇਸ ਦਾ ਵਿਰੋਧ ਹੈ ਉਹ ਵਿਰੋਧੀ ਪਾਰਟੀਆਂ ਵੀ ਕਰ ਰਹੀਆਂ ਨੇ। ਵਿਰੋਧੀ ਪਾਰਟੀਆਂ ਤਾਂ ਇਸ ਤੱਕ ਸਵਾਲ ਕਰ ਰਹੀਆਂ ਨੇ ਕਿ ਮੋਦੀ ਸਾਹਿਬ ਹੁਣ ਤੁਹਾਡਾ ਬਲਡੋਜ਼ਰ ਕਿੱਥੇ ਗਿਆ? ਜੇਕਰ ਤੁਸੀਂ ਸੋਚ ਕੇ ਦੇਖੋ ਕਿ ਕਿਸੇ
देश के भारत के इतिहास दे विच कोई प्रधानमंत्री ऐसा नहीं होना जिहदे नाल बलात्कार मामलों के विच घिरे लोगों दीआं इन्नियां तस्वीरां होण। बलेश धनखड़, राजीव मोदी, IT सैल वाले 3-4 छलारू जे, आसाराम वर्गे लोग जिहड़े सज़ा याफ्ता ने। इस तो इलावा किन्ने होर मामले ने जिन्हां दे विच भाजपा दे लोकां भाजपा दे नाल जुड़े लोकां दे उत्ते इल्ज़ाम लगदे रहे ने। मसला ये नहीं है कि इत्थे भाजपाई दोष भाजपा दे नाल जुड़े लोकां ते लगदे रहे ने, कांग्रेस दे बथेरे लीडर ने। पर असल दे विच सवाल सत्ताधारियों नूं होने चाहिए ने, कांग्रेसियों नूं भी होने चाहिए ने। साडे बन्नियों कोई भी सत्ता दे विच चाहे सत्ता तो बाहर आ उहनूं लाइसेंस नहीं है कि वो बीबियां दे नाल इस तरह दीआं घटिया हरकतां करे। लोग सवाल कर रहे हैं कि मोदी साहब एक पासे बेटी बचाओ बेटी पढ़ाओ ते दूजे पासे ये नारे जिहड़े तुसीं बेटियां नूं कल्ला तुहाडे IT सैल नाल जुड़े लोग कल्ला उन्हां नूं गालां नहीं कढ़दे, उन्हां दी किरदारकुशी नहीं करते, बल्कि बंदूक की नोक ते उन्हां दे नाल उन्हां नूं निर्वस्त्र करते हैं, उन्हां दी वीडियो बनाउंदे आ। इस मामले दे विच भी ऐसा ही है। पहलां वो बच्ची नूं BTech की जिहड़ी विद्यार्थन है उन्होंने निर्वस्त्र किया, ਉਹਦੇ कपड़े लुहाए, ਉਹਦੀ वीडियो बनाई, जलील किया ते बाद दे विच ਉਹਦੇ नाल रेप वर्गी घटिया जिहड़ी करतूत है वारदात है ਉਹਦੇ नाल ਉਹ ਕੀਤੀ ते 60 दिन वो लगे इस मामले दे विच दोषियों नूं फड़न दे लई। हुण मामला दर्ज होया ते 60 दिनों बाद दोषी जिहड़े फड़े गए ने। पर कमाल की गल है कि इस देश दे विच ना तां मीडिया ते ना ही वो समाजिक जथेबंदियां ते ना ही अखौती वूमन कमीशन जिहड़े ने वो ना भाजपा नूं सवाल कर रहे ने ना ही मोदी साहब नूं सवाल कर रहे ने कि तुहाडे तक इहो ਜਿਹੇ बलात्कारां दे मामले दे विच घिरे लोकां दा एक्सैस किवें है। कि PMO सिर्फ यही देखदा कि मोदी साहब कित्थे गए ने, कि मोदी साहब सिर्फ यही देखदे कि फोटो दा एंगल ठीक है, उन्हां नूं मिलण वाला बंदा कौन है, वो किहो ਜਿਹੇ मामलों दे विच घिरिया होया है, ਉਹਦੇ ते किहो ਜਿਹੇ इल्ज़ाम लगे हुए ने कि ये कदे भी चैक नहीं किया जाता। सो अगली रिपोर्ट दे विच आपां गलबात करांगे कि 2023 दे विच भारत दे विच औरतां दे नाल जुड़ियां किहो जिहियां घटनावां वापरीਆਂ जिन्हां दे विच उन्हां दे नाल बलात्कार, उन्हां दी कुੱਟਮਾਰ, उन्हां दे नाल होर तरह के जिहड़े घिनौने जुर्म है वो घटते गए। पर इंडियन एक्सप्रैस की खबर के मुताबिक दस्सिया जा रहा है कि 2 नवंबर की गल है जदों पुलिस कोल शिकायत दर्ज करवाई सी ते पर 2 नवंबर तो बाद हुण आपां जनवरी दे विच आ गए हैं। 60 दिन लग गए इन्हां लोकां दी गिरफ्तारी करन दे लई, वो भी जनतक दबाਅ दे हेठ गिरफ्तारी जिहड़ी ओह कीती गई ते बलात्कार की धारा जनतक दबाਅ तो बाद जोड़ी गई। थोड़े मोटे प्रोटेस्ट जिहड़े कीते सी बनारस हिंदू यूनीवर्सिटी दे विच विद्यार्थियों ने उन्होंने कीते सी। इस देश दे विच रसूखदार लोग वो चाहे कुछ भी करते फिरन, उन्होंने कोई सवाल नहीं है, कोई पुछदा नहीं है। सत्ताधारी दे नाल जुड़े लोग कुछ मर्जी करते फिरन, वो चाहे लोगों की किरदारकुशी करन, कोई सवाल नहीं है। पर जेकर सोच के देखो कि जेकर इसे देश के किसी होर प्रधानमंत्री दियां इन्हां मामलों के घिरे लोगों के नाल इन्नियां तस्वीरां हुंदियां ते BJP सत्ता दे विच ना हुंदी तां उस देश के मीडिया का मुहांदरा की होना सी, सड़कों ते किहो जिहे प्रोटेस्ट होने सी। जल्द मिलांगे एक होर नवीं रिपोर्ट दे विच। बहुत बहुत